पहले जनाबे अली तुहानूं असीं थाणे खोड़ियां वाले की गल दसी सी, उस तो बाद असीं तुहानूं झंग की गल दसदी। अज मैं तुहानूं लै चला जी बलोचनी। गूंगी बहरी मजदूर लड़की दे नाल ज्यादती की गई। ज्यादती तो बाद उहनूं हमला किया गया। थबंटू लैके लेडी सब इंस्पैक्टर सफीना हनीफ ने 5 ਜਿਹੜੇ गुनाहगार सीगे, नामजद मुलजम सीगे, ਉਹ जनाबे अली बेगुनाह कर दिते। कहंदी पैसा फेंक तमाशा देख, पता लगता पिया कि पैसे ले आ। जिन्ना मैच करना हुंदा वा कि इस बीबी दे नाल फलां बंदे ने हरामकारी की है, वो नमूने ही गायब करते। एडिशनल IG साहब ने आप इन्वेस्टिगेशन की कि आ तिन्ने बंदे गुनाहगार ने, तफ्तीश गलत हुई है, ये ज्यादती की गई है माजूर बच्ची दे नाल। ये कालियां भेडां ने, हले तक इन्हां दे खिलाफ कोई कार्रवाई अमल च नहीं लियांदी गई। जनाब मैं गुजारिश करांगा मरियम नवाज नूं कि हुण कित्थे आ तुहाडी मशीर इस काम दी। साडे फैसलाबाद दे विच लेडी सब इंस्पैक्टर किहड़े किहड़े गुल खिला रहीआं वा। झंग वाली दी आडियो नहीं सुनी मैडम तुसीं? क्या खोड़े वाले दी गल नहीं तुसीं सुनी? क्या तुहानूं थाणे बलोचनी वाली गल नहीं पता लगी? अस्सलाम वालेकुम। अच्छा जी, मैं किहदे हत्थां ते खून लब्भां? जिहड़ा वज़ीर आला पंजाब मरियम नवाज दा एक स्लोगन सी ना कि जनाब नैवर अगेन ਕਿਸੇ ਖਾਤੂਨ ਦੇ ਨਾਲ ਜ਼ਿਆਦਤੀ ਨਹੀਂ ਹੋਏਗੀ, ਅਗਰ ਉਹਦੇ ਲਾਗੋਂ ਦੀ ਤੇਜ਼ ਰਕਸ਼ਾ ਵੀ ਲੰਘ ਜਾਏਗਾ ਨਾ ਤੇ ਉਹਨੂੰ ਫੜ ਕੇ ਵੀ ਲਿੱਤਰ ਪੈਣਗੇ। ਤੇ ਜਨਾਬ ਮੈਂ ਤੁਹਾਨੂੰ ਦੱਸਦਾ ਕਿ ਫੈਸਲਾਬਾਦ 'ਚ ਕੀ ਹੋਣ ਡਿਆ ਵਾ ਕਿ ਜਿਹਨੂੰ ਕਹਿੰਦੇ ਆ ਨਾ ਕਿ ਅਖੀਰ ਹੋਈ ਪਈ ਆ। ਥਾਣਾ ਬਲੋਚਨੀ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਇਆ ਜੀ 399/23 ਯਾਨੀ ਕਿ 2023 ਦਾ ਮੁਕੱਦਮਾ ਦਰਜ ਆ ਤੇ ਉਹਦੀ ਲਾਲਾ ਹਲੇ ਤੱਕ ਪਈ ਹੋਈ ਹੈ, ਯਾਨੀ ਕਿ 10ਵੇਂ ਮਹੀਨੇ ਤੱਕ ਉਹਦੀ ਲਾਲਾ ਪਈ ਰਹੀ ਹੈ। ਸੁਣਨ ਦੇ ਵਿੱਚ ਇਹ ਆਇਆ ਕਿ ਦਸੰਬਰ ਤੱਕ ਉਹਦੀ ਲਾਲਾ ਹਲੇ ਚੱਲਦੀ ਰਹਿਣੀ ਹੈ। ਪਤਾ ਨਹੀਂ ਕਿੰਨੀ ਦੇਰ ਚੱਲਦੀ ਹੈ ਕਿੰਨੀ ਦੇਰ ਨਹੀਂ। ਮੈਂ ਤੁਹਾਨੂੰ ਅੰਦਰ ਵਾਲੀ ਗੱਲ ਦੱਸਣ ਲੱਗਾ। ਇਸ ਤੋਂ ਬਾਅਦ ਫੈਸਲਾ ਤੁਸੀਂ ਕਰਨਾ ਵਾ ਕਿ ਇਹ ਜਿਹੜਾ ਯੂਨਿਟ ਬਣਾਇਆ ਗਿਆ ਸੀਗਾ ਜਿਹਨੇ ਖਵਾਤੀਨ ਦਾ ਤਹਫਜ਼ ਕਰਨਾ ਸੀਗਾ, ਜਿਹਦੇ ਵਿੱਚ ਸਾਰੀਆਂ ਖਵਾਤੀਨ ਤਾਇਨਾਤ ਕੀਤੀਆਂ ਗਈਆਂ ਸੀ ਇਹਨਾਂ ਗੱਲਾਂ ਤੋਂ, ਤਾਂ ਕਿ ਖਵਾਤੀਨ ਆ ਕੇ ਆਪਣੇ ਮਸਲੇ ਮਸਾਇਲ ਆਸਾਨੀ ਨਾਲ ਹੱਲ ਕਰਵਾ ਸਕਣ। ਲੇਕਿਨ ਜਨਾਬ ਇੱਥੇ ਤਾਂ ਹਾਲਾਤ ਹੀ ਹੋਰ ਹੋ ਗਏ। ਪਹਿਲੇ ਜਨਾਬੇ ਲਈ ਤੁਹਾਨੂੰ ਅਸੀਂ ਥਾਣੇ ਖੋੜਿਆਂ ਵਾਲੇ ਦੀ ਗੱਲ ਦੱਸੀ ਸੀ, ਉਸ ਤੋਂ ਬਾਅਦ ਅਸੀਂ ਤੁਹਾਨੂੰ ਝੰਗ ਦੀ ਗੱਲ ਦੱਸਦੀ। ਅੱਜ ਮੈਂ ਤੁਹਾਨੂੰ ਲੈ ਚੱਲਾਂ ਜੀ ਬਲੋਚਣੀ। ਥਾਣੇ ਬਲੋਚਣੀ ਦੇ ਅੰਦਰ ਜਿਹੜਾ ਮੁਕੱਦਮਾ ਦਰਜ ਹੋਇਆ ਸੀਗਾ, ਇੱਕ ਗੂੰਗੀ ਬਹਿਰੀ ਮਜ਼ਦੂਰ ਲੜਕੀ ਦੇ ਨਾਲ ਜ਼ਿਆਦਤੀ ਕੀਤੀ ਗਈ। ਜ਼ਿਆਦਤੀ ਤੋਂ ਬਾਅਦ ਉਹਨੂੰ ਹਮਲਾ ਕੀਤਾ ਗਿਆ। ਹਮਲਾ ਕਰਨ ਤੋਂ ਬਾਅਦ ਉਹਦਾ ਹਮਲ ਵੀ ਜ਼ਾਇਆ ਕਰਵਾ ਦਿੱਤਾ ਗਿਆ। ਉਹਦੇ ਬਾਵਜੂਦ ਅਸੀਂ ਕੋਈ ਕਾਰਵਾਈ ਨਹੀਂ ਕੀਤੀ। ਕਿਉਂ ਭਲਾ? ਮਾਲ 5-5 ਲੱਖ रुपया एक मुलजम। वो झंग वाले सगों महंगे आ, वो 10 ਲੱਖ मंगते हैं। ਇਹ सस्ते है सगों फैसलाबाद वाले, ये 5 ਲੱਖ रुपए का एक मुलजम छड़ देंगे। खैर जी पैसे इन्हों के भी वाह बन गए थे। 5 मरकजी मुलजम से जिन्होंने साढ़े जराए का कहना वा कि थबंटू लैके लेडी सब इंस्पैक्टर सफीना हनीफ ने 5 ਜਿਹੜੇ गुनाहगार से नामजद मुलजम से ਉਹ ਜਨਾਬੇ ਲਈ ਬੇਗੁਨਾਹ ਕਰ ਦਿੱਤੇ। क्या कहने, पैसे की चमक होनी चाहिए। सिर्फ पैसा, ओहो मैनू याद आ गई झंग वाली रुकैया रजा की गल। कहती पैसा फेंक तमाशा देख। इधर भी पाई यही गल आ, पैसा फेंक तमाशा देख। पैसे सुट्टी जाओ, मरकजी मुलजम भी बेगुनाह, बाकी मुलजम भी बेगुनाह। अच्छा जी 5 मरकजी मुलजम ਜਿਹੜੇ ਸੀ ਨਾ ਉਹ ਬੇਗੁਨਾਹ ਹੋ ਗਏ ਕਿਉਂਕਿ ਪੈਸੇ ਦੀ ਚਮਕ ਸੀ। ਜਿੱਥੇ ਪੈਸੇ ਦੀ ਚਮਕ ਆ ਜਾਏਗੀ ਨਾ ਉੱਥੇ ਜਿਹੜੀਆਂ ਇਹ ਬੀਬੀਆਂ ਨਾ ਸਬ ਇੰਸਪੈਕਟਰ, ਇਹਨਾਂ ਨੂੰ ਹੋਰ ਕੁਛ ਨਜ਼ਰ ਨਹੀਂ ਆਉਂਦਾ। ਇਹ ਕਹਿੰਦੀਆਂ ਫਟਾਫਟ ਆਈ ਜਾਣ। ਮੈਂ ਸਾਰੀਆਂ ਨੂੰ ਨਹੀਂ ਕਹਿ ਰਿਹਾ, ਕੁਛ ਕਾਲੀਆਂ ਭੇਡਾਂ ਐਸੀਆਂ ਵਾ ਜਿਹੜੀ ਮੈਂ ਕੱਲੀ ਕੱਢ ਕੇ ਬੇਨਕਾਬ ਕਰਨੀ ਆ। 2 ਪਹਿਲੇ ਕੀਤੀਆਂ ਵਾ, ਇੱਕ ਅੱਜ ਕਰਨ ਜਾ ਰਿਹਾ ਵਾ ਕਿ ਇਸ ਬੀਬੀ ਨੇ ਕੀ ਕੀਤਾ। ਚਲੋ ਜੀ ਤਫਤੀਸ਼ ਚੇਂਜ ਹੋਈ, ਜਿਹੜੇ 5 ਬੰਦੇ ਬੇਗੁਨਾਹ ਕੀਤੇ ਸੀ ਸਾਰੇ ਗੁਨਾਹਗਾਰ ਹੋ ਗਏ। ਉਸ ਤੋਂ ਬਾਅਦ ਜਨਾਬੇ ਲਈ ਇੱਥੇ ਵੀ ਗੱਲ ਨਹੀਂ ਮੁੱਕੀ। ਕੇਸ ਅੱਗੇ ਤੁਰ ਪਿਆ ਕਿ ਜਨਾਬ ਐਡੀਸ਼ਨਲ IG ਸਾਹਿਬ ਨੇ ਲਿਖ ਦਿੱਤਾ ਕਿ DSP ਖੋੜਿਆਂ ਵਾਲਾ ਉਸ ਵਕਤ ਦਾ ਤੇ DSP ਲੀਗਲ ਉਸ ਵਕਤ ਦਾ ਤੇ ਇਸ ਬੀਬੀ ਦੇ ਖਿਲਾਫ ਤੁੰਨ ਕੇ ਕਾਰਵਾਈ ਕਰੋ। ਇਹ ਬੰਦੇ ਜਿਹੜੇ ਨੇ ਇਹ ਕਾਲੀਆਂ ਭੇਡਾਂ ਨੇ, ਇਹਨਾਂ ਨੇ ਗਲਤ ਤਫਤੀਸ਼ ਕੀਤੀ ਆ। ਪਤਾ ਲੱਗਦਾ ਪਿਆ ਕਿ ਪੈਸੇ ਲਏ ਆ। ਮਜ਼ੇ ਦੀ ਗੱਲ ਦੱਸਾਂ, ਅੱਗੇ ਆਓ ਇਹਨਾਂ ਨੇ ਕੀ ਕੀਤਾ। ਉਹ ਜਨਾਬੇ ਲਈ ਜਿਹੜੇ ਨਮੂਨੇ ਨਹੀਂ ਹੁੰਦੇ ਜਿਨ੍ਹਾਂ ਮੈਚ ਕਰਨਾ ਹੁੰਦਾ ਵਾ ਕਿ ਇਸ ਬੀਬੀ ਦੇ ਨਾਲ ਫਲਾਂ ਬੰਦੇ ਨੇ ਹਰਾਮਕਾਰੀ ਕੀਤੀ ਆ, ਉਹ ਨਮੂਨੇ ਹੀ ਗਾਇਬ ਕਰਤੇ। ਵਾਹ ਕਿਆ ਕਹਿਣੇ, ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ ਸਾਡੇ ਮੁਲਕ ਦੀ ਬਦਬਖਤੀ। ਜਨਾਬ ਮੈਂ ਗੁਜ਼ਾਰਿਸ਼ ਕਰਾਂਗਾ ਮਰੀਮ ਨਵਾਜ਼ ਨੂੰ ਕਿ ਹੁਣ ਕਿੱਥੇ ਆ ਤੁਹਾਡੀ ਮਸ਼ੀਰ ਇਸ ਕੰਮ ਦੀ। हिना परवेद बट ਜਿਹੜੀ ਕਿਤੇ ਮਾੜਾ ਜਿਹਾ ਵੀ ਕੁਛ ਹੁੰਦਾ ਭੱਜ ਕੇ ਚੱਲ ਜਾਂਦੀ ਹੈ। ਇੱਥੇ ਉਹਨੂੰ ਨਜ਼ਰ ਨਹੀਂ ਆ ਰਿਹਾ ਕਿ ਸਾਡੇ ਫੈਸਲਾਬਾਦ ਦੇ ਵਿੱਚ ਲੇਡੀ ਸਬ ਇੰਸਪੈਕਟਰਾਂ ਕਿਹੜੇ ਗੁੱਲ ਖਿਲਾ ਰਹੀਆਂ ਵਾ। ਝੰਗ ਵਾਲੀ ਦੀ ਆਡੀਓ ਨਹੀਂ ਸੁਣੀ ਮੈਡਮ ਤੁਸੀਂ? क्या खोड़े वाले की गल नहीं तुसी सुनी? क्या तुहानूं थाणे बलोचनी वाली गल नहीं पता लगी? आओ तुहानूं दसां, हाई कोर्ट दे विच केस गया तो जनाब जस्टिस अली बाजवा साहब ने
ਇਸ ਕੇਸ ਨੂੰ ਗਲਤ ਕਰਾਰ ਦਿੱਤਾ ਤੇ ਆਈਜੀ ਸਾਹਿਬ ਨੂੰ ਕਿਹਾ ਕਿ ਜਨਾਬ ਤੁਸੀਂ ਇਹਦੀ ਆਪ ਇਨਵੈਸਟੀਗੇਸ਼ਨ ਕਰੋ। ਐਡੀਸ਼ਨਲ ਆਈਜੀ ਸਾਹਿਬ ਨੇ ਆਪ ਇਨਵੈਸਟੀਗੇਸ਼ਨ ਕੀਤੀ, ਉਹਦੇ ਵਿੱਚ ਵੀ ਉਹਨਾਂ ਨੇ ਲਿਖ ਦਿੱਤਾ ਕਿ ਇਹ ਤਿੰਨੇ ਬੰਦੇ ਗੁਨਾਹਗਾਰ ਨੇ, ਇਹ ਤਫਤੀਸ਼ ਗਲਤ ਹੋਈ ਆ, ਇਹਦੇ ਜ਼ਿਆਦਤੀ ਕੀਤੀ ਗਈ ਹੈ ਮਾਜ਼ੂਰ ਬੱਚੀ ਦੇ ਨਾਲ, ਲੇਕਿਨ ਕਿਸੇ ਬੰਦੇ ਨੇ ਵੀ ਹਲੇ ਤੱਕ ਉੱਤੇ ਕੰਨ ਨਹੀਂ ਧਰੇ। ਮੈਂ ਗੁਜ਼ਾਰਿਸ਼ ਕਰਾਂਗਾ ਆਰਪੀਓ ਫੈਸਲਾਬਾਦ ਡਾਕਟਰ ਆਬਦ ਸਾਹਿਬ ਨੂੰ ਕਿ ਜਨਾਬ ਐਡੀਸ਼ਨਲ ਆਈਜੀ ਸਾਹਿਬ ਨੇ ਤੁਹਾਡੇ ਆ ਰੈਫਰ ਕੀਤਾ ਵਾ, ਹਲੇ ਤੱਕ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ ਤੇ ਤੁਸੀਂ ਜਨਾਬ ਫੌਰੀ ਤੌਰ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੋ, ਇੱਥੇ ਨੋਟਿਸ ਲਵੋ ਔਰ ਦੇਖੋ ਕਿ ਕਿਹਦਾ ਗੁਨਾਹ ਵਾ। ਮੈਂ ਤੁਹਾਨੂੰ ਹੋਰ ਮਦਦ ਦੀ ਇਹ ਗੱਲ ਦੱਸ ਦੇਣਾ, ਮੇਰੇ ਲਾਗੇ ਆਓ। ਹੁਣ ਤੁਹਾਨੂੰ ਅੰਦਰ ਵਾਲੀ ਗੱਲ ਦੱਸਾਂ, ਐਡੀ ਸਫੀਨਾ ਹਨੀਫ ਆ, ਇਹਨੇ ਕੋਈ ਤਗੜੀ ਸਿਫਾਰਿਸ਼ ਕਰਵਾਈ ਆ, ਤਗੜੀ ਸਿਫਾਰਿਸ਼ ਕਰਵਾ ਕੇ ਤੇ ਖੂੜਿਆਂ ਵਾਲੇ 'ਚ ਲੱਗਣਾ ਚਾਹ ਰਹੀ ਆ। ਉਹ ਭਾਈ ਪਹਿਲੇ ਧੋਣੇ ਦਾ ਧੋ ਲਓ, ਪਹਿਲੇ ਜਿਹੜੇ ਪਹਿਲੇ ਪੈਸੇ ਲਏ ਆ ਉਹ ਤਾਂ ਖਾ ਲਓ, ਨਵੇਂ ਪੈਸਿਆਂ ਦੇ ਵਿੱਚ ਤੁਸੀਂ ਆ ਕੇ ਤੇ ਇੱਥੇ ਲੱਗਣਾ ਚਾਹ ਰਹੇ ਹੋ। ਫਿਰ ਮਜ਼ੇ ਦੀ ਗੱਲ ਤੁਹਾਨੂੰ ਦੱਸੀਏ, ਇਹ ਦੋਨੇ ਹੀ ਐਸੇ ਥਾਣੇ ਦੀਆਂ ਰਿਹਾਇਸ਼ੀ ਆ। ਕਾਨੂੰਨ ਕਾਇਦੇ ਸਾਰਾ ਕੁਝ ਕੀ ਕਹਿੰਦਾ ਭਲਾ ਕਿ ਜਿੱਥੇ ਦੀ ਰਿਹਾਇਸ਼ੀ ਖਾਤੂਨ ਹੋਏਗੀ, ਜਿੱਥੇ ਦਾ ਰਿਹਾਇਸ਼ੀ ਬੰਦਾ ਹੋਏਗਾ, ਉਸ ਥਾਣੇ ਦੀ ਹਦੂਦ ਦੇ ਵਿੱਚ ਕਦੇ ਵੀ ਤਾਇਨਾਤ ਨਹੀਂ ਹੋ ਸਕਦਾ। ਲੇਕਿਨ ਇੱਥੇ ਜਨਾਬੇ ਲਈ ਪੈਸਾ ਫੈਂਕ ਤਮਾਸ਼ਾ ਦੇਖ। ਬਹੁਤ ਸ਼ੁਕਰੀਆ।